ਆ ਗਏ ਆ ਤੇ ਪੂਰਾ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਹੈਲੋ ਸਤਿ ਸ਼੍ਰੀ ਅਕਾਲ ਮਾਈ ਫਰੈਂਡ, ਕੀ ਹਾਲ ਚਾਲ। ਪਹਿਲੀ ਗੱਲ ਤੇ ਵਿਸਾਖੀ ਦੀਆਂ ਬਹੁਤ ਜ਼ਿਆਦਾ ਮੁਬਾਰਕਾਂ ਹੋਣ, ਨਵਰਾਤਰਿਆਂ ਦੀਆਂ ਬਹੁਤ ਮੁਬਾਰਕਾਂ ਹੋਣ ਤੇ ਰਮਜ਼ਾਨ ਦੀਆਂ ਵੀ ਬਹੁਤ ਮੁਬਾਰਕਾਂ ਹੋਣ। ਅੱਲਾਹ ਤਾਲਾ ਤੁਹਾਡੀਆਂ ਸਾਰੀਆਂ ਖੁਆਇਸ਼ਾਂ ਪੂਰੀਆਂ ਕਰਨ। ਵੈਲਕਮ ਹੈ ਹਾਸੇ ਚਾਰੇ ਪਾਸੇ। ਤਾਇਆ ਸ਼ੌਂਕੀ ਆ ਗਿਆ, ਹਰਮਨ ਨਾਲ ਆ ਗਈ ਹੈ, ਖੁਸ਼ੀਆਂ ਖੇੜੇ ਤਾਇਆ ਸਾਹ ਲੈ ਲੈ, ਅੱਜ ਖੁਸ਼ੀ ਬੜੀ ਹੈ। ਖੁਸ਼ੀ ਮੈਨੂੰ ਵੀ ਹੈ ਨਾ। ਸੰਗਰਾਂਦ ਦਾ ਵੇਲਾ, ਦੱਸ ਕਿਹੜੀ ਗੱਲਾਂ ਕਰਦੀ ਪਈ ਹੈ। ਮੈਂ ਉੱਡ ਪੈਂਦਾ ਰੰਗ ਵੇ, ਮੈਂ ਗਾਜਰ ਵਰਗਾ। ਤੂੰ ਕਿਵੇਂ ਗਾਜਰ ਵਰਗਾ ਹੋ ਸਕਦਾ? ਲਾਲਗੀ ਚੈੱਕ ਕਰ ਮੇਰੇ ਮੂੰਹ ਦੀ, ਇਹ ਥੱਪੜ ਖਾ ਕੇ ਨਹੀਂ ਬਣੀ ਹੈਗੀ ਇਹ। ਮੈਂ ਗਾਜਰਾਂ, ਅਨਾਰ, ਫਰੂਟਸ ਖਾਦੇ। ਆਮ ਵੈਰੀ ਹੈਲਥ ਕੌਨਸ਼ੀਅਸ। ਆਈ ਨੋ ਮੈਂ ਦੇਖਿਆ ਕਾੜ ਕੇ ਚਾਹਾਂ ਪੀ ਰਹੀ ਸੀ, ਹੈ ਨਾ। ਤੇ ਤਾਇਆ ਚਾਹ ਕਾੜੀ ਹੋਈ ਚੰਗੀ ਲੱਗਦੀ ਹੈ। ਇਹ ਚਾਹਾਂ ਤੇ ਰਹਿ ਗਏ ਨੇ, ਬੰਦਾ ਨਾ ਬਲੈਕ ਕਾਫੀ ਪੀਏ। ਮੱਕੀ ਦੀ ਰੋਟੀ ਨਾ ਕਾੜੀ ਹੋਈ ਚਾਹ। ਆਹਾ ਤੂੰ ਨਾ ਉੱਧਰ ਨੂੰ ਜਾ। ਕਿਉਂ? ਆਹੋ ਤਾਇਆ ਉਹ ਪੰਜਾਬੀ ਕੀ ਜਿਹੜਾ ਚਾਹ ਨਾ ਕਾੜ ਕੇ ਪੀਵੇ, ਹੈ ਨਾ। ਅੱਛਾ ਜੇ ਬੋਜੀ ਪੰਜਾਬੀ ਕੇ ਪੀਜੇ ਬਰਗਰ ਵੀ ਬੰਦ ਕਰ ਖਾਣੇ ਫਿਰ। ਮੈਂ ਨਹੀਂ ਖਾ ਰਹੀ ਪਿਛਲੇ 6 ਮਹੀਨਿਆਂ। ਔਰ ਰਹਿਣ ਦੇ, ਤੂੰ ਉੱਧਰ ਮੈਂ ਵੇਖਿਆ ਹੈਗਾ ਸੀਗਾ ਉਹ ਸੋਨੂ ਦੇ ਕੋਲੋਂ ਨਾ ਪੀਜਾ ਖੋ ਕੇ ਖਾਂਦੀ ਪਈ। ਕਿਹੜਾ ਸੋਨੂ? ਆਹੋ ਤੂੰ ਨਾ ਥੋੜੀ ਨਾ ਮੰਨਦਾ, ਪੀਜਾ ਖਾ ਲਿਆ ਕੰਮ ਹੋ ਗਿਆ, ਕੰਮ ਖਤਮ, ਪੈਸਾ ਆ ਗਿਆ। ਸੋਨੂ ਕੌਣ? ਸੋਨੂ ਕੌਣ? ਤੈਨੂੰ ਪਤਾ ਹੈ? ਉਹਨੇ ਮੈਂ ਪੁੱਛਿਆ, ਮੈਂ ਤੇਰਾ ਪੀਜਾ ਖਾਦਾ, ਕੁੜੀ ਨੇ ਕਹਿੰਦੀ ਆਹੋ। ਫਿਰ ਤੇ ਮੈਂ ਕਿਹਾ ਤੇਰਾ ਨਾਮ ਕੀ ਹੈ? ਕਹਿੰਦਾ ਸੋਨੂ। ਨਾਲੇ ਕਹਿੰਦਾ ਨਾਲੇ ਕਹਿੰਦੀ, ਤਾਂ ਤੇਰਾ ਨਹੀਂ ਪਤਾ ਲੱਗ। ਚੱਲ ਬੁਲਾਲੀਆਂ ਗੱਲਾਂ ਜੇਕਰ ਤਾਏ ਦੀਆਂ ਮੁੱਕ ਗਈਆਂ ਹੋਣ ਤੇ ਆਪਾਂ ਮੁੱਦੇ ਦੀ ਗੱਲ ਤੇ ਆਈਏ। ਓਏ ਦੇਖੋ ਬੈਠੀ ਸਮ੍ਰਿਤੀ ਇਰਾਨੀ ਗੱਲਾਂ ਕਰਦੀ ਪਈ ਹੈ। ਕਿਹਦੀ ਸ਼ਕਲ ਵੇਖ ਕੇ ਆਇਆ ਤਾ? ਹੈ ਕਿਹਦੀ ਸ਼ਕਲ ਵੇਖ ਕੇ ਆਇਆ? ਮੈਂ ਤਾਈ ਦੀ। ਰੋਜ਼ ਹੀ ਤਾਈ ਦੀ ਵੇਖੀ ਹੁੰਦੀ ਹੈ ਵੈਸੇ। ਅੱਜ ਬਿਨਾ ਮੇਕਅਪ ਤੋਂ ਦੇਖੀ ਹੈ। ਡਰ ਗਿਆ? ਡਰ ਨਹੀਂ ਗਿਆ ਹੈਗਾ, ਦਿਮਾਗੀ ਸੰਤੁਲਨ ਵਿਗੜ ਗਿਆ ਮੇਰਾ। ਓ ਮਾਈ ਗॉड। ਮੈਂ ਕਹਿਣਾ ਪਿਆ, ਮੈਂ ਉਹਨੂੰ ਵੇਖ ਕੇ ਮੈਨੂੰ ਇੱਕ ਫਿਲਮ ਚੇਤੇ ਆ ਗਈ। ਬੜੀ ਪੁਰਾਣੀ ਫਿਲਮ ਹੈ, ਵੀਰਾਨਾ। ਹੈ ਤੂੰ ਦੇਖੀ ਸੀ? ਨਹੀਂ ਹੈ ਨਹੀਂ। ਮੈਂ ਕਹਿਣਾ ਪਿਆ ਤੂੰ ਵੀਰਾਨਾ ਨਹੀਂ ਵੇਖੀ? ਨਹੀਂ ਦੇਖੀ। ਤਾਂ ਹੀ ਉਹ ਜਿੱਥੇ ਪੱਕੀ ਨਹੀਂ ਹੋ ਰਹੀ। ਜਿਹਨੇ ਵੀਰਾਨਾ ਵੇਖੀ ਉਹੀ ਪੱਕਾ। ਹੁਣ ਮੈਂ ਵੀਰਾਨਾ ਚ ਰਹਿ ਕੇ ਵੀਰਾਨਾ ਵੇਖਿਆ ਤੇ ਹੁਣ ਮੈਂ ਦੀਵਾਨੇ ਵਰਗੀ ਤਾਈ ਦੇਖ ਕੇ ਆਣਾ ਵਾ, ਹੈ ਨਾ। ਬਾਹਰ ਭਾਵੇਂ ਮੈਂ ਪੱਕਾ ਵਾ, ਘਰੇ ਮੈਂ ਰੋਜ਼ ਕੱਚਾ ਹੀ ਹੁੰਨਾ। ਨਹੀਂ ਚੱਲ ਕੋਈ ਗੱਲ ਨਹੀਂ, ਤਾਇਆ ਤੇਰਾ ਕੱਚਾ ਹੋਣਾ ਬਣਦਾ ਵੀ ਹੈ। ਕਾਹਦੇ ਵਾਸਤੇ? ਕਿਉਂਕਿ ਤਾਇਆ ਮੇਰਾ ਕੱਚਾ ਹੋਣਾ ਕਾਹਦੇ ਬੰਦਾ, ਮੈਂ ਕਿਸੇ ਫਾਈਨੈਂਸ਼ੀਅਲ ਦੀ ਬਣੀ ਕੋਠੀ। ਤਾਇਆ ਜਦੋਂ ਵੀ ਤੂੰ ਆਉਣਾ ਹੈ, ਨਿਤ ਨਵੀਂ ਕੁੜੀ ਦੀ ਗੱਲ ਸੁਣਾਉਣਾ ਹੈ, ਤੇ ਤੇਰਾ ਤਾਂ ਜ਼ਰੂਰ ਕੱਚਾ ਹੋਣਾ ਬਣਦਾ ਸੀ। ਮੈਂ ਕਹਿੰਦਾ ਪਿਆ ਵਾ, ਮੇਰੇ ਮਗਰ ਬਈ ਹੋਈ ਹੈ ਕਿ ਕੁੜੀ ਮੈਨੂੰ ਕਹਿੰਦੀ ਹੈ ਕਿ ਮੇਰੇ ਨਾਲ ਫਰੈਂਡਸ਼ਿਪ ਕਰ ਲੈ। ਤਾਇਆ ਤੈਨੂੰ 2-4 ਦੀ ਫਿਲਮਾਂ ਆਈਆਂ ਨੇ। ਹਾਂ ਕੁੜੀ ਨਵਾਂ ਸਟਰਗਲ ਕਰ ਰਹੀ ਹੈ, ਪਰ ਹੈ ਖੂਬਸੂਰਤ। ਕੌਣ ਹੈ? ਮੋਨੀ ਰੋਏ। ਪਲੀਜ਼ ਮੈਂ ਪਤਾ ਕਿਉਂ ਨਹੀਂ ਉਹਨੂੰ ਝੂਠ ਦੀ ਉਹਨੂੰ ਮੈਂ ਹਾਂ ਪਤਾ ਕਿਉਂ ਨਹੀਂ ਕਰਦਾ। ਕਿਉਂ? ਉਹਨੇ ਡਰਾਮਾ ਕੀਤਾ ਸੀਗਾ ਨਾਗਿਨ। ਹਾਂ ਤਾਇਆ ਇਹ ਮਾਈਕ ਆਪਣੇ ਵੱਲ ਕਰ ਲੈ, ਮੇਰੀ ਆਵਾਜ਼ ਵੈਸੇ ਹੀ ਬਹੁਤ ਹੈ। ਤੂੰ ਹੀ ਕੀਤਾ ਤਾਇਆ ਆਪਣੇ ਵੱਲ। ਤੂੰ ਮੇਰੇ ਵੱਲ ਕੀਤਾ ਹੈਗਾ ਜਾਣ ਕੇ। ਮੇਰਾ ਨਾ ਪਤਾ ਨਹੀਂ, ਮੈਨੂੰ ਪਛਾਣ ਦੇ ਚੱਕਰ ਚ ਹੈਗੀ ਅੱਜ। ਮੈਂ ਕੀ ਕਿਹਾ ਤੈਨੂੰ? ਮੈਂ ਕਹਿੰਦਾ ਮੈਨੂੰ ਮੋਨੀ ਰਾਜ ਨੇ ਆਪਣੀ ਵੀਡੀਓ ਭੇਜੀ ਹੈ। ਅੱਛਾ ਨਾਗਿਨ ਡਾਂਸ ਕਰਦੀ ਪਈ ਹੈ। ਤਾਇਆ ਬਚ ਕੇ ਰਹਿ, ਸੱਪ ਬਣ ਕਹਿੰਦਾ ਜਾਂਦੀ ਕੋਈ ਚੱਕਰ ਨਹੀਂ, ਛੱਪ ਬਣ ਜਾਏ ਕੋਈ ਨਹੀਂ। ਮੈਂ ਵੀ ਛਪੇਰਾ, ਮੈਨੂੰ ਵੀ ਬੀਨ ਵਜਾਣੀ ਆਂਦੀ ਹੈ। ਹੈ ਛੱਪ ਤਾਂ ਸਾਡੇ ਘਰੇ ਰੋਜ਼ ਜਾਂਦੇ ਰਹਿੰਦੇ ਆ। ਅੱਛਾ ਬਿਲਕੁਲ ਲੋਕਾਂ ਨੂੰ ਛੱਪ ਦੱਸਦੇ ਆ। ਸਾਡੇ ਇੱਧਰ ਤਾਈ ਦੱਸਦੀ ਹੈ ਛੱਪਾਂ ਨੂੰ। ਜ਼ਹਿਰ ਦੀ ਸਮਗਲਿੰਗ ਹੋ ਰਹੀ ਹੈ। ਹਾਂ ਤਾਈ ਨੂੰ ਦੱਸ ਰਹੀ ਹੈ। ਹਾਂ ਤਾਏ ਨੂੰ ਦੱਸ ਰਹੀ ਹੈ ਤੇ ਛੱਪਣੀ ਸਾਈਡ ਤੇ ਬੈਠੀ ਹੱਸ ਰਹੀ ਹੈ। ਤਾਇਆ ਹੁਣੇ ਲਿਖਿਆ? ਹਾਂ ਬਿਲਕੁਲ। ਵੇਅਰ ਇਜ਼ ਮਾਈ ਆਸਕਰ? ਮੈਂ ਨਹੀਂ ਦਿੰਦੀ। ਹਾਂ ਮੈਨੂੰ ਥੋੜੀ ਪਤਾ ਉਹਦੇ ਬਾਰੇ ਕੁਝ। ਤੇਰੇ ਕੋਲ ਆਪ ਨਹੀਂ ਹੈਗਾ। ਇਹਨੇ ਇੱਕ ਟਰੋਫੀ ਜਿ ਦਿੱਤੀ ਅੱਜ ਤੱਕ, ਫੇਲ ਹੁੰਦੀ ਰਹੀ ਹੈ। ਤੇ 10ਵੀਂ ਚ ਕਿੰਨੇ ਨੰਬਰ ਆਏ ਸੀ ਦੱਸੀ? 84%। ਮੂੰਹ ਟੋਟਾ ਸੱਚੀ ਕਹਿ ਰਹੀ ਹਾਂ ਮੈਂ, ਤੈਨੂੰ ਕੱਲ ਨੂੰ ਆਪਣਾ ਸਰਟੀਫਿਕੇਟ ਵੀ ਦਿਖਾ ਸਕਦੀ ਹਾਂ। ਬੇਟਾ ਤੇਰੀ ਨਾ ਅੱਖਾਂ ਦੀ ਨਿਗਾਹ ਕਮਜ਼ੋਰ ਹੈ। 40% ਨੂੰ 84% ਤਾਇਆ ਮੈਂ ਤੈਨੂੰ ਕਿਹਾ, ਮੈਂ ਤੈਨੂੰ ਦਿਖਾ ਸਕਦੀ ਹਾਂ, ਤੂੰ ਦੇਖ ਕੇ ਦੱਸੀ ਕਿੰਨੇ ਲਿਖਿਆ। ਜਾਲੀ ਬਣਵਾ ਲਿਆ ਹੁਣ। ਤੇਰੇ ਵਾਲੇ ਕੰਮ ਨਹੀਂ ਕਰਦੀ ਮੈਂ। ਜੋ ਕਹਿੰਦੇ ਨਹੀਂ ਹੈਗੇ ਜਿਹੜੇ ਉਹ ਬੈਠੇ ਹੁੰਦੇ ਏਜੰਟ 10 ਸਾਲਾਂ ਦਾ। ਹਾਸੇ ਚਾਰੇ ਪਾਸੇ ਪ੍ਰੋਗਰਾਮ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ। ਗੱਲਾਂ ਬਾਤਾਂ ਚੱਲ ਰਹੀਆਂ ਨੇ ਤੇ ਹੁਣ ਆਪਾਂ ਅੱਗੇ ਵਧਦੇ ਹਾਂ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਵਿਸਾਖੀ ਤੇ ਜਲਿਆਂਵਾਲਾ ਬਾਗ ਸਾਕਾ ਦੀ ਜਿਹੜੀ ਸ਼ਤਾਬਦੀ ਹੈ ਉਹ ਮਨਾਈ ਔਰ ਕਿਸਾਨੀ ਸੰਘਰਸ਼ ਨੂੰ ਕਿਹਾ ਜਾ ਰਿਹਾ ਕਿ ਇਹਦੇ ਨਾਲ ਹੋਰ ਜ਼ਿਆਦਾ ਮਜ਼ਬੂਤੀ ਮਿਲੇਗੀ। ਓਕੇ ਇਹ ਗੱਲ ਹੈ ਵੀ ਬਹੁਤ ਵਧੀਆ ਹੈ ਕਿਉਂਕਿ ਦੇਖੋ ਜੀ ਮਜ਼ਬੂਤੀ ਵੈਸੇ ਤਾਂ ਮੈਂ ਕਹਿੰਦਾ ਇਹ ਅੰਦੋਲਨ ਮਜ਼ਬੂਤ ਹੈ, ਇਹਨੂੰ ਕੋਈ ਤੋੜ ਨਹੀਂ ਸਕਦਾ। ਐਂਡ ਰਹੀ ਗੱਲ ਸਰਕਾਰ ਨੂੰ ਤੋੜਨ ਦੀ, ਯਾਨੀ ਕਿ ਉਹਨਾਂ ਨੂੰ ਗੱਲ ਮਨਾਉਣ ਦੀ, ਉਹਨਾਂ ਨੂੰ ਮੰਨਣੀ ਹੀ ਪੈਣੀ ਹੈ। ਮੈਂ ਕਹਿੰਦਾ ਵਾ ਅਸਲੀ ਵਿਸਾਖੀ ਅੱਜ ਨਹੀਂ।
ਅਸਲੀ ਵਿਸਾਖੀ ਉਦੋਂ ਹੋਏਗੀ ਜਦੋਂ ਖੁਸ਼ੀ ਕਿਸਾਨ ਵੀਰ ਧਰਨਾ ਚੱਕਣਗੇ, ਜਦੋਂ ਅਸਲ ਦੇ ਵਿੱਚ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਬਾਚ ਉਹ ਚੀਜ਼ ਹੋਏਗੀ। ਬਿਲਕੁਲ ਸਹੀ ਗੱਲ ਹੈ। ਇਸ ਵਾਰ ਵੈਸੇ ਵੀ ਤਾਇਆ ਲੋਕਾਂ ਦੇ ਚਿਹਰਿਆਂ ਦੇ ਉੱਪਰ ਉਹ ਰੌਣਕ, ਉਹ ਹਾਸਾ, ਉਹ ਖੁਸ਼ੀ ਨਹੀਂ ਵੇਖਣ ਨੂੰ ਮਿਲੀ, ਕਿਉਂਕਿ ਹਰ ਕੋਈ ਪਰੇਸ਼ਾਨ ਹੈ। ਅੱਛਾ, ਤੂੰ ਬੜੀ ਇਤਿਹਾਸਵਾਚਕ ਬਣਦੀ, ਤੈਨੂੰ ਇਤਿਹਾਸ ਦੀ ਬਹੁਤ ਜਾਣਕਾਰੀ ਹੈ। ਹਾਂ। ਅੱਜ ਤੇ ਕੋਈ ਸਵਾਲ ਪੁੱਛੂੰਗਾ, ਪੁੱਛੋ। ਦੇਖਦੇ ਤੈਨੂੰ ਜਵਾਬ ਪਤਾ ਕਿ ਨਹੀਂ ਪਤਾ। ਦੱਸ ਤਾਇਆ, ਪੁੱਛ। ਦੇਖ, ਅੱਜ ਜਲਿਆਂਵਾਲਾ ਬਾਗ ਦਾ ਸਾਕਾ ਹੋਇਆ ਸੀ। ਹਾਂ। ਇਹ ਸਾਕਾ ਹੋਣ ਤੋਂ ਬਾਅਦ ਜਨਰਲ ਡਾਇਰ ਨੇ ਉਸ ਰਾਤ ਨੂੰ ਰੋਟੀ ਕਿਹਦੇ ਘਰ ਖਾਧੀ ਸੀ? ਮੈਨੂੰ ਜਵਾਬ ਦੇ। ਸਾਰੇ ਜਾਣਦੇ ਨੇ ਤਾਇਆ। ਦੇ ਜਵਾਬ। ਨਹੀਂ, ਸਾਰੇ ਜਾਣਦੇ ਨੇ, ਹੈ ਨਾ? ਹਾਂ। ਤੇ ਹੁਣ ਬਈ ਕਹਿੰਦੇ ਬਹੁਤ ਵਿਚਾਰੇ ਜੇ ਬਣ ਜਾਂਦੇ ਨੇ। ਕੌਣ ਨੇ? ਤੈਨੂੰ ਨਹੀਂ ਪਤਾ ਤਾਇਆ? ਕੁੜੀ ਦੇ ਭਰਾ। ਨਹੀਂ, ਜਦੋਂ ਇਹ ਕਹਿੰਦੇ ਸਾਡੀ ਕੁੜੀ ਤੇ ਗਾਉਂ ਹੀ ਹੈ। ਗਾਉਂ ਨਹੀਂ, ਗਊ ਹੈ। ਗਊ ਨਹੀਂ, ਮੈਨੂੰ ਗਾਉਂ ਕਿਹਾ ਗਿਆ ਸੀ। ਮੈਨੂੰ ਲੱਗਾ ਕਿ ਕੋਈ ਉੱਪਰ ਵਾਲੀ ਕੈਟੇਗਰੀ ਹੈਗੀ ਹੈ। ਹਾਂ, ਗਾਉਂ ਤੇ ਕਹਿ ਦਿੰਦੇ ਆ, ਸਿੰਘ ਨਹੀਂ ਗਿਣਾਉਂਦੇ ਕਿੰਨੇ ਮਾਰਦੀ ਹੈ। ਤਾਇਆ, ਹੈ ਸਾਰੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਅੱਛਾ, ਚੁੱਪ ਕਰੋ, ਗਾਉਂ ਦੇ ਬਾਰੇ ਕੁਝ ਨਹੀਂ ਬੋਲਣਾ, ਬਾਕੀ ਮੈਨੂੰ ਲੋਕੀ ਦੇਸ਼ ਵਿਰੋਧੀ ਕਹਿਣਗੇ। ਨਹੀਂ ਤਾਇਆ, ਚੱਲ ਕੋਈ ਗੱਲ ਨਹੀਂ, ਮੇਰੀ ਗੱਲ ਸੁਣ। ਨਹੀਂ, ਡਰ ਹੀ ਲੱਗਦਾ ਭਾਈ, ਡਰ ਹੀ ਲੱਗਦਾ ਹੈ। ਭਾਰਤ ਵਿੱਚ ਗੱਡੀ ਖਰੀਦਣ ਜਾਣੀ ਹੋਏ ਨਾ, ਹਾਂ, ਹਜ਼ਾਰਾਂ ਰੁਪਏ ਕਾਉਸ਼ਸ਼ ਦੇਣਾ ਪੈਂਦਾ। ਹਾਂ। ਉਹ ਕਾਹਦੇ ਵਾਸਤੇ? ਗਾਉਂ ਰੱਖਿਆ ਵਾਸਤੇ। ਹਾਂ। ਤੇ ਉਹੀ ਕਾਉਸ਼ਸ਼ ਦੇ ਕੇ ਬੰਦਾ ਸ਼ੋਰੂਮ ਤੋਂ ਗੱਡੀ ਬਾਹਰ ਕੱਢਦਾ। ਹਾਂ। ਥੋੜਾ ਜਿਹਾ ਗਾਹਾਂ ਜਾਂਦਾ, ਜੇ ਪੈਟਰੋਲ ਵੀ ਨਹੀਂ ਪਵਾਇਆ ਹੁੰਦਾ, ਮੈਂ ਕਹਿੰਦਾ ਪੂਜਾ ਵੀ ਨਹੀਂ ਕਰਵਾਈ ਹੁੰਦੀ, ਮੇਨ ਰੋਡ ਤੇ ਗਾਉਂ ਹੀ ਆ ਕੇ ਵਿੱਚ ਵੱਜਦੀ ਤੇ ਬੋਨਟ ਚਿੱਬਾ ਕੱਢ ਦਿੰਦੀ ਹੈ। ਗੱਲ ਤੇਰੀ ਸਹੀ ਹੈ ਤਾਇਆ, ਇਹ ਪਰ ਕਿਹੜਾ ਕਾਉਸ਼ਸ਼ ਹੋਇਆ? ਮੈਨੂੰ ਤਾਂ ਲੱਗਦਾ ਹੈਗਾ ਕਿ ਅਸੀਂ ਛੁਪਾਲੀ ਦਿੰਦੇ ਹੈਗੇ ਗਾਉਂ ਨੂੰ ਕਿ ਮੈਂ ਪੈਸੇ ਘਟਾਤੇ, ਆ ਮੈਨੂੰ ਮਾਰ। ਇਹ ਗੱਲ ਤੇਰੀ ਸਹੀ ਹੈ ਤਾਇਆ, ਪਰ ਲੋਕ ਇਹ ਗੱਲਾਂ ਮੰਨ ਕੇ ਰਾਜ਼ੀ ਨਹੀਂ। ਮਤਲਬ ਪੱਛਮੀ ਬੰਗਾਲ ਦੇ ਵਿੱਚ ਕਹਿੰਦੇ ਨੇ ਨਾ, ਦੀਦੀ ਨੇ ਆਹ ਕਰਤਾ, ਦੀਦੀ ਨੇ ਉਹ ਕਰਤਾ, ਅਸੀਂ ਆਹ ਕਰ ਦਾਂਗੇ, ਉਹ ਕਰ ਦਿਆਂਗੇ। ਉਦੋਂ ਬਸ ਉਹ ਦਾਅਵੇ ਸੁਣ ਕੇ ਬੰਦਾ ਹੈਰਾਨ ਹੁੰਦਾ ਹੈ ਵੀ ਸੂਬੇ 'ਚ ਜਾ ਕੇ ਕਹਿੰਦੇ ਅਸੀਂ ਰੋਜ਼ਗਾਰ ਦਿਆਂਗੇ, ਅਸੀਂ ਪੀਣ ਵਾਲਾ ਪਾਣੀ ਦਿਆਂਗੇ, ਅਸੀਂ ਇਹ ਕਰ ਦਾਂਗੇ, ਉਹ ਕਰ ਦਾਂਗੇ, ਜਦ ਕਿ ਪੂਰੇ ਮੁਲਕ ਦੇ ਪ੍ਰਧਾਨ ਮੰਤਰੀ ਹੋ ਤੁਸੀਂ, ਪੂਰੇ ਮੁਲਕ 'ਚ ਤਾਂ ਉਹ ਕੁਝ ਦੇ ਨਹੀਂ ਸਕੇ, ਤੇ ਫਿਰ ਸੂਬੇ 'ਚ ਮਤਲਬ ਚੱਲ ਕੀ ਰਿਹਾ? ਮੈਂ ਕਹਿੰਦਾ ਜਦੋਂ ਇਹਨਾਂ ਨੇ ਭਾਸ਼ਣ ਨਹੀਂ ਦਿੱਤਾ ਸੀਗਾ ਦੀਦੀ, ਐ ਲੱਗਦਾ ਬਈ ਛੋਟਾ ਭਰਾ ਦੀਦੀ ਕੋਲ ਟੋਫੀ ਮੰਗਦਾ ਪਿਆ। ਨਹੀਂ, ਪਰ ਛੋਟਾ ਭਰਾ ਨਾਲੇ ਤਾਂ ਦੀਦੀ ਕਹਿੰਦੇ ਨੇ, ਨਾਲੇ ਕਹੀ ਜਾਣਗੇ ਅਸੀਂ ਪਿੱਠ ਨਹੀਂ ਲੱਗਣ ਦੇਣੀ। ਭਲਾ ਕੋਈ ਭਰਾ ਆਪਣੀ ਦੀਦੀ ਬਾਰੇ ਆ ਕੁਝ ਕਹਿੰਦਾ? ਇਹ ਪੋਲੀਟੀਕਲ ਦੀਦੀ ਹੋਈ ਨਾ ਫਿਰ। ਤੇ ਤਾਇਆ, ਜੇ ਸਿਆਸਤ ਦੀ ਦੀਦੀ ਵਿੱਚ ਨਾ ਰੱਖੜੀ ਦਿਖਾਵੇ ਨੂੰ ਬੰਨੀ ਜਾਂਦੀ ਹੈ, ਬਾਅਦ ਵਿੱਚ ਤੰਜ ਤੋੜ ਦਿੰਦੇ ਆ। ਦਿਲ ਕਾਲੇ ਦੇ ਸੂਰਤਾਂ ਪਿਆਰੀਆਂ, ਕੱਚੇ ਤੰਨਾਂ ਦੀਆਂ ਅੱਜ ਕੱਲ ਆ ਰਹੀਆਂ। ਆਹਾ, ਲਾ ਕੇ ਅੱਗੇ ਬੋਲ। ਹਾਂ, ਲਾ ਕੇ ਤੂੰ ਰੋਗ ਪਿੱਛੋਂ ਮਾਰ ਦੇਣ ਤਾਲੀਆਂ। ਯਾਰ ਏਦਾਂ ਨਹੀਂ ਸੀਗਾ। ਹਾਂ, ਪਾ ਕੇ ਚੋਗ ਪਿੱਛੋਂ ਮਾਰਦੇ ਨੇ ਤਾੜੀਆਂ। ਚੋਗ ਪਾਓਗੇ ਤਾਂ ਤਾੜੀਆਂ ਮਾਰਨਗੇ। ਅੰਤ 'ਚ ਤਾੜੀਆਂ ਵੱਜ ਰਹੀਆਂ ਨਾ ਤਾਇਆ, ਉੱਥੇ ਕੰਸੈਂਟਰੇਟ ਕਰ। ਫੇਰ ਤੇ ਸਿੱਧੂ ਸਾਹਿਬ ਦੀ ਗੱਲ ਆ ਗਈ, ਪੁੱਛ ਕਿਉਂ? ਗੱਲ ਤਾਲੀ ਦੀ ਹੈਗੀ ਤੇ ਟੋਕੋ ਟਾਲੀ। ਤੇ ਕਿਹਾ ਤਾਂ ਮੋਦੀ ਸਾਹਿਬ ਨੇ ਸੀ ਕਰੋਨਾ ਭਜਾਉਣਾ, ਤਾਂ ਵਜਾਓ ਤਾੜੀ। ਹੈ, ਉਹ ਥਾਲੀ ਕਿਹਾ ਸੀ, ਤਾੜੀ ਵੀ ਕਿਹਾ ਸੀ, ਉਹ ਥਾਲੀ ਕਿਹਾ ਸੀ, ਤਾੜੀ ਵੀ ਕਿਹਾ ਸੀ, ਥਾਲੀ ਸੀ। ਹੁਣ ਤੂੰ ਮੇਰੇ ਨਾਲ ਲੜੇਗਾ ਤਾਇਆ। ਉਹ ਮੈਂ ਕਹਿੰਦਾ ਪਿਆ, ਥਾਲੀਆਂ ਚੱਕਰ 'ਚ ਲੋਕਾਂ ਨੇ ਤਾਂ ਆਪਣੇ ਘਰ ਦੇ ਬੁਝਾਰਤੇ ਸੀ, ਫੜ ਕੇ ਠੱਪੜਾ ਠੁਪੜੀ ਹੋ ਗਏ ਸੀਗੇ। ਇੱਕ ਜਨਾਨੀ ਦੇਖੀ ਨੱਚਦੀ ਪਈ ਸੀ, ਕਰੋ ਨਾ ਹੌਲੀ। ਉਹ ਪੈਕ ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਲਓ ਜੀ, ਆ ਗਏ ਆ ਤੇ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਖਾਸੇ ਚਾਰੇ ਪਾਸੇ। ਤਾਇਆ ਬਈ, ਕਰੋਨਾ ਦੀ ਗੱਲ ਕਰ ਰਿਹਾ ਸੀ ਤੂੰ। ਮੈਂ ਦੱਸਦਾ ਪਿਆ ਮਾਂ ਕਿ ਨਾ, ਜਦੋਂ ਮੈਂ ਵਾਲੀ ਹਰਕਤ ਹੋਈ ਸੀਗੀ ਕਰੋਨਾ ਤਾਇਆ, ਜਦੋਂ ਇਹ ਵਾਲੀ ਗੱਲ ਹੋਈ ਸੀ, ਹਾਂ, ਮੇਰਾ ਨਾ ਦੋਸਤ ਹੈ, ਹਾਂ, ਮਤਲਬ ਬਰਾਕ ਓਬਾਮਾ, ਮੈਂ ਉਹਨਾਂ ਨੂੰ ਕਿਹਾ ਤੇਰੇ ਸਾਰੇ ਹੀ ਦੋਸਤ ਨੇ। ਮੇਰੀ ਬਹਿਣੀ ਉੱਠਦੀ ਹੈਗੀ ਪੋਲੀਟੀਕਲ ਬੰਦਿਆਂ ਨਾਲ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮਤਲਬ ਵੋਟਾਂ 'ਚ ਖੜ ਜਾਓ, ਤੁਹਾਡੇ ਸਮਰਥਨ ਵਾਸਤੇ ਮੈਂ ਮੋਦੀ ਨਾਲ ਗੱਲ ਕਰ ਲੂੰਗਾ, ਉਹ ਆ ਕੇ ਇੱਥੇ ਤੁਹਾਡੀ ਪ੍ਰਮੋਸ਼ਨ ਕਰਨਗੇ। ਉਹਨਾਂ ਨੇ ਕਿਹਾ ਕਿ ਜਿੱਥੇ ਤੁਹਾਡੇ ਜਿੱਥੇ ਪ੍ਰਮੋਸ਼ਨ ਕਰਨੀ, ਉਹਨਾਂ ਦੇ ਖੁਦ ਦੇ ਦੇਸ਼ 'ਚ ਕੀ ਚੱਲਦਾ ਪਿਆ, ਹਾਂ, ਜੇ ਰਹਿਣ ਦੇ, ਮੈਂ ਵੋਟਾਂ 'ਚ ਨਹੀਂ ਖੜਨਾ।
ਓਹੋ ਇਹ ਚੱਕਰ ਹੈ। ਪਰ ਇਹ ਗੱਲ ਮੈਂ ਟਰੰਪ ਨੂੰ ਵੀ ਸਮਝਾਈ। ਓਕੇ ਟਰੰਪ ਕਹਿੰਦਾ ਕੋਈ ਚੱਕਰ ਨਹੀਂ, ਲੈ ਆਓ। ਉਹਨੇ ਮੇਰੀ ਮਾੜੀ ਸਲਾਹ ਮੰਨ ਲਈ। ਓਕੇ ਰਿਜ਼ਲਟ ਤੁਹਾਡੇ ਸਾਹਮਣੇ ਹੈ। ਹਾਂ ਤਾਇਆ ਸਲਾਹਕਾਰ ਮਤਲਬ ਆਪਣੇ ਆਪ ਨੂੰ ਪੂਰਾ ਪ੍ਰਸ਼ਾਂਤ ਕਿਸ਼ੋਰ ਸਮਝਦਾ ਤੂੰ ਵੀ। ਬੱਚੇ ਨੇ ਮੇਰੇ ਪ੍ਰਸ਼ਾਂਤ ਕਿਸ਼ੋਰ ਨਹੀਂ, ਬੱਚੇ ਨੇ ਮੇਰੇ। ਹੌਲੀ ਤਾਇਆ ਮੈਂ ਕੋਲ ਹੀ ਬੈਠੀ ਹਾਂ। ਨਹੀਂ ਤੂੰ ਕਿਹਨੂੰ? ਮੈਂ ਦੱਸ ਵਰਲਡ ਲੈਵਲ ਦਾ ਅਰਥ ਸ਼ਾਸਤਰੀ, ਉਹ ਵਿਅਰਥ ਸ਼ਾਸਤਰੀ ਹੈ। ਜ਼ਿਆਦਾ ਨਹੀਂ ਹੋ ਗਿਆ? ਮੈਂ ਤੈਨੂੰ ਦੱਸਦਾ ਪਿਆ ਵਾਂ ਇਕਨੋਮਿਕ ਕੰਡੀਸ਼ਨਸ। ਮੈਂ ਟਿਊਸ਼ਨਸ ਲਈਆਂ ਨੇ ਡਾਕਟਰ ਮਨਮੋਹਨ ਸਿੰਘ ਹੋਣਾ ਚੋ। ਵਾਹ ਤਾਇਆ ਇੱਥੇ ਤੂੰ ਮੇਰੇ ਤੇ ਪ੍ਰਾਊਡ ਫੀਲ ਕਰ। ਇੱਥੇ ਮੈਂ ਇਹ ਕਿਹਾ ਕਿ ਮੈਂ ਸਿੱਖਿਆ। ਹਾਂ ਇਹ ਨਹੀਂ ਮੈਂ ਕਿਹਾ ਸਿਖਾਇਆ ਹੈ, ਪਰ ਜਿੱਥੋਂ ਮੈਂ ਸਿੱਖਿਆ ਮੈਂ ਕਰ ਦਿੰਦਾ। ਮਨਮੋਹਨ ਸਿੰਘ ਡਾਕਟਰ ਸਾਹਿਬ ਨੇ ਮੈਨੂੰ ਬਹੁਤ ਕੁਝ ਸਿਖਾਇਆ। ਉਹਨਾਂ ਨੇ ਮੈਨੂੰ ਇਹ ਵੀ ਗੱਲ ਸਿਖਾਈ ਜਿਹੜੀ ਮੈਂ ਸਿੱਖ ਨਹੀਂ ਪਾਇਆ, ਕਿ ਲੋੜ ਦਾ ਬੋਲਿਆ ਕਰ। ਆ ਬਸ ਇਹ ਨਹੀਂ ਮੈਂ ਗੱਲ ਸਿੱਖ ਪਾਇਆ, ਬਾਕੀ ਮੈਂ ਸਾਰੀਆਂ ਗੱਲਾਂ ਸਿੱਖੀਆਂ। ਸਭ ਤੋਂ ਸਿਆਣੀ ਗੱਲ ਤੂੰ ਸਿੱਖਿਆ ਨਹੀਂ ਤਾਇਆ। ਜਿਹੜਾ ਮੈਂ ਬੈਲੈਂਸ ਬਣਾਉਣਾ ਪਿਆ। ਵੈਲਕਮ ਬੈਕ ਹੈ। ਸੁਣ ਰਹੇ ਹੋ ਤੁਸੀਂ ਹਾਸੇ ਚਾਰੇ ਪਾਸੇ। ਹਰਿਆਣੇ 'ਚ ਕੀ ਚੱਲ ਰਿਹਾ ਅੱਜ ਕੱਲ? ਹਰਿਆਣੇ 'ਚ ਨਾਈਟ ਕਰਫਿਊ ਲੱਗ ਗਿਆ ਤਾਇਆ। ਅੱਛਾ ਆ ਗਿਆ ਕਰੋਨਾ ਉੱਥੇ? ਹਾਂ ਕਹਿੰਦੇ ਹੁਣ ਹੌਲੀ ਹੌਲੀ ਵੱਡਾ ਬਾਰਡਰ ਤੱਕ ਪਹੁੰਚੇਗਾ। ਰਾਤ ਨੂੰ 9 ਵਜੇ ਤੋਂ ਸਵੇਰੇ 5 ਵਜੇ ਤੱਕ ਜਿਹੜਾ ਇਹ ਲਗਾਇਆ ਜਾਊਗਾ। ਖੱਟਰ ਸਾਹਿਬ ਖੱਟਰ ਸਾਹਿਬ ਮੰਨਣ ਜਾਂ ਨਾ ਮੰਨਣ, ਇਹ ਕੈਪਟਨ ਸਾਹਿਬ ਨੂੰ ਫੋਲੋ ਬਹੁਤ ਕਰਦੇ ਆ। ਕਿਵੇਂ? ਹਾਉ ਹੈ ਨਾ? ਪਹਿਲਾਂ ਉਹਨਾਂ ਨੇ ਲਾਇਆ ਰਾਤ ਦਾ ਕਰਫਿਊ, ਇਹਨਾਂ ਨੇ ਵੀ ਲਾਤਾ ਹੈ ਨਾ। ਬਸ ਕਿਤੇ ਕੈਪਟਨ ਸਾਹਿਬ ਅਰੂਸਾ ਵਾਲਾ ਸੀਨ ਕਿਤੇ ਇਹ ਨਾ ਫੋਲੋ ਕਰ। ਚੁੱਪ ਕਰ ਜਾ। ਉਧਰ ਦੂਸਰੇ ਬੰਨੇ ਇੱਕ ਹੋਰ ਖਬਰ ਸਾਹਮਣੇ ਆਈ ਹੈ। ਕਿਹੜੀ? ਮੈਨੂੰ ਸਮਝ ਨਹੀਂ ਆਉਂਦੀ ਵੀ ਬੰਦੇ ਬਿਨਾਂ ਸੋਚੇ ਸਮਝੇ ਕਿਵੇਂ ਬੋਲ ਸਕਦੇ ਨੇ। ਜਿੱਦਾਂ ਤੇ ਜਿਹੜੇ ਬੋਲਦੇ ਨੇ ਬਿਨਾਂ ਸੋਚੇ ਸਮਝੇ ਉਹਨਾਂ ਨੂੰ ਲੋਕ ਮੰਤਰੀ ਸੰਤਰੀ ਕਿਵੇਂ ਮੰਨ ਲੈਂਦੇ ਨੇ? ਇਹਦੇ ਬਾਰੇ ਆਪਾਂ ਅੱਗੇ ਗੱਲ ਕਰਾਂਗੇ, ਲੇਕਿਨ ਇੱਕ ਸਵਾਲ ਦਾ ਜਵਾਬ ਦੇ ਦੇ ਮੈਨੂੰ। ਜਿੱਦਾਂ ਕਿ ਹਿਮਾਚਲ ਨੇ ਕਿਹਾ ਹੈਗਾ ਕਿ ਹੁਣ ਜੇ ਤੁਸੀਂ ਹਿਮਾਚਲ ਚ ਐਂਟਰ ਹੋਣਾ ਹੈ, RT-PCR ਨੈਗੇਟਿਵ ਰਿਪੋਰਟ ਲੈ ਕੇ ਆਓਗੇ ਤਾਂ ਹੀ ਐਂਟਰ ਹੋਣ ਦਾ। ਉਹ ਤਾਇਆ ਉਹ ਚ ਨਵੀਂ ਅਪਡੇਟ ਆ ਗਈ। ਕਾਹਦੀ? ਕਹਿੰਦੇ ਕੋਈ ਗੱਲ ਨਹੀਂ ਭਾਵੇਂ ਨਾ ਹੀ ਲਿਆਓ ਰਿਪੋਰਟ। ਅੱਛਾ ਮੰਨ ਲਓ ਜੇ ਕਿਤੇ ਇਹ ਕੰਪਲਸਰੀ ਹੁੰਦੀ ਤਾਂ ਫਿਰ ਕੀ ਮੁੱਖ ਮੰਤਰੀ ਸਾਹਿਬ ਆਪਣੇ ਪੰਜਾਬ ਵਾਲੇ ਜਿਹੜੇ ਨੇ ਉਹ ਆਪਣੀ ਨੈਗੇਟਿਵ ਰਿਪੋਰਟ ਲੈ ਕੇ ਸ਼ਿਮਲਾ ਆਂਦੇ ਹੋਏ ਮਿਲਣਾ ਨਹੀਂ ਹੁੰਦਾ ਫਿਰ ਮੈਡਮ ਨੂੰ? ਤਾਇਆ ਹਾਂਜੀ ਡਾਇਰੈਕਟ ਹੋ ਰਿਹਾ ਤੂੰ। ਤਾਇਆ ਤੈਨੂੰ ਪਤਾ ਇੱਕ ਹਰਜੀਤ ਗਰੇਵਾਲ ਨਾਂ ਦੇ ਵਿਅਕਤੀ ਨੇ। ਕੌਣ ਨੇ ਭਲਾ ਉਹ? ਨਾਮ ਸੁਣਿਆ ਲੱਗ ਰਿਹਾ। ਇਹ ਉਹੀ ਨੇ ਜਿਹੜੇ ਬਿਨਾਂ ਸੋਚੇ ਸਮਝੇ ਕੁਝ ਵੀ ਬੋਲਦੇ ਨੇ। ਅੱਛਾ ਹਾਂ ਮਤਲਬ ਕਹਿ ਲੋ ਕਿ ਬਿਨਾਂ ਸੋਚੇ ਸਮਝੇ ਕੁਝ ਵੀ ਬੋਲਦੇ। ਕੁਝ ਵੀ ਬੋਲਦੇ ਮਤਲਬ ਕਿ ਪੰਜਾਬ ਦੇ ਸੰਬਿਤ ਪਾਤਰਾ ਨੇ ਕਹਿ ਸਕਦੇ ਆ। ਮੇਰਾ ਸਟਾਈਲ ਚੈੱਕ ਕਰ। ਪੂਰਾ ਸਹੀ ਵਾਲਾ ਸੀ। ਰਿਸਪੌਂਸ ਦਿਆ ਕਰ, ਥੋੜਾ ਲੋਕਾਂ ਨੂੰ ਲੱਗੇ ਪਤਾ ਮੈਂ ਪੰਚ ਮਾਰਿਆ। ਓਕੇ ਸੌਰੀ। ਨਿਕਲ ਗਈ ਹੈ ਵੀ ਇਹ ਉਹੀ ਨੇ ਹਰਜੀਤ ਗਰੇਵਾਲ ਜਿਹੜੇ ਕਿਸੇ ਢਾਬੇ ਤੇ ਰੋਟੀ ਖਾਣ ਗਏ ਸੀ। ਉੱਥੇ ਕਿਸਾਨਾਂ ਨੇ ਘੇਰਾ ਪਾਇਆ, ਮੁੜ ਕੇ ਕੰਧ ਟੱਪ ਕੇ ਭੱਜੇ ਸੀ ਤੇ ਬਾਹਰ ਆ ਕੇ ਫੇਰ ਕਹਿੰਦੇ ਨਹੀਂ ਮੈਂ ਤਾਂ ਆ ਗਿਆ ਸੀ ਵਾਪਸ। ਅੱਛਾ ਉਹ ਤਾਂ ਮੈਂ ਬਚ ਕੇ ਆ ਗਿਆ ਸੀ ਵਾਪਸ। ਨਹੀਂ ਇਹ ਕਹਿਣਾ ਉਹ ਭੁੱਲ ਗਏ। ਨਹੀਂ ਉਹਨਾਂ ਨੇ ਕਿਹਾ ਹੋਣਾ ਵਾ ਮੀਡੀਆ ਬਕਾਊ ਹੋ ਗਿਆ ਤੇ ਕੱਟਤਾ ਹੋਣਾ ਹੋ ਸਕਦਾ ਹੈ, ਪਰ ਹੁਣ ਫੇਰ ਬੋਲੇ ਨੇ। ਕਹਿੰਦੇ ਅਸਲ ਦੇ ਵਿੱਚ ਜਿਹੜੇ ਇਹ ਬੈਠੇ ਨੇ ਨਾ ਧਰਨੇ ਤੇ, ਕਿਸਾਨ ਨਹੀਂ ਤਾਂ ਗੁੰਡੇ ਆ। ਅੱਛਾ ਤੇ ਕਹਿੰਦੇ ਅਸਲ ਕਿਸਾਨ ਤਾਂ ਇਸ ਵੇਲੇ ਆਪਣੇ ਖੇਤਾਂ ਦੇ ਵਿੱਚ ਕੰਮ ਕਰ ਰਹੇ, ਵਾਢੀਆਂ 'ਚ ਲੱਗੇ ਹੋਏ ਆ। ਤਾਂ ਗੁੰਡੇ ਆ। ਅਸੀਂ ਖੱਟਰ ਸਾਹਿਬ ਨੂੰ ਇਹ ਕਹਿੰਦੇ ਆ ਕਿ ਇਹਨਾਂ ਨੂੰ ਇੱਥੋਂ ਉਠਾਉਣ ਦੀ ਕੋਸ਼ਿਸ਼ ਕਰੋ। ਉਹ ਨਹੀਂ ਕਰ ਪਾਣਗੇ। ਉਹਨਾਂ ਨੇ ਕੋਸ਼ਿਸ਼ਾਂ ਕਰਕੇ ਦੇਖੇ, ਉਹਨਾਂ ਦਾ ਆਪਣਾ ਹੈਲੀਕਾਪਟਰ ਚੱਕਿਆ ਗਿਆ ਸੀ। ਕਹਿੰਦੇ ਉਤਰਨ ਨਹੀਂ ਦਿੱਤਾ। ਨਹੀਂ ਉਤਰਨ ਦੇਣਾ ਕਾਟਾ, ਉਤਰਨ ਦੇਣਗੇ ਉੱਪਰ ਹਵਾ 'ਚ ਰਹਿ ਕੇ। ਕਹਿੰਦੇ ਤੁਸੀਂ ਹਵਾ 'ਚ ਗੱਲਾਂ ਕਰਦੇ। ਤੈਨੂੰ ਮੈਂ ਕਿੰਨੀ ਵਾਰ ਕਿਹਾ ਤਾਂ ਇੱਧਰ ਮੂੰਹ ਕਰਕੇ ਗੱਲ ਕਰਿਆ ਕਰ। ਮੇਰੀ ਮੌਜ ਹੈ, ਮੇਰੀ ਆਵਾਜ਼ ਚਾਰੇ ਦਿਸ਼ਾਵਾਂ 'ਚ ਗੂੰਜਦੀ ਹੈ। ਅੱਛਾ ਮੈਨੂੰ ਗੱਲ ਦੱਸ, ਆਪਣਾ ਖੱਟਰ ਕਿੰਨਾ ਖੱਟਰ ਸਾਹਿਬ ਇਹ ਕੁਝ ਕਰ ਪਾਣਗੇ ਕਿ ਇਹਨਾਂ ਦੀ ਸਕਾਰ ਰਿਪੀਟ ਹੋਊਗੀ? ਪਤਾ ਨਹੀਂ ਤਾਇਆ। ਤੇਰਾ ਦਿਮਾਗ ਕੀ ਕਹਿੰਦਾ ਹੈਗਾ? ਤਾਂ ਮੈਨੂੰ ਅਸਲ 'ਚ ਲੋਕਾਂ ਤੇ ਵਿਸ਼ਵਾਸ ਨਹੀਂ। ਚੌਟਾਲਾ ਵਾਪਸ ਆਉ। ਲੋਕ ਜਿਹੜੇ ਨੇ ਨਾ ਬਹੁਤ ਜਲਦੀ ਚੀਜ਼ਾਂ ਭੁੱਲ ਜਾਂਦੇ ਨੇ। ਉਹ ਤੇ ਹੈ ਨਾ, ਇਸ ਲਈ ਲੋਕਾਂ ਦੇ ਜਿੱਥੇ ਲੋਕਾਂ ਦੀ ਗੱਲ ਆ ਜਾਂਦੀ ਹੈ ਉੱਥੇ ਕੋਈ ਦਾਵਾ ਨਹੀਂ ਕੀਤਾ ਜਾ ਸਕਦਾ। ਮੈਨੂੰ ਗੱਲ ਸਮਝ ਨਹੀਂ ਆਉਂਦੀ ਉੱਥੇ ਇਹਦੀ ਬੱਤੀ ਸਸਤੀ ਕਿਵੇਂ ਆ? ਮੈਨੂੰ ਕੀ ਪਤਾ ਤਾਇਆ। ਥੋੜਾ ਨਹੀਂ ਤੈਨੂੰ ਮੈਂ ਨਾ ਫਿੱਟ ਕਰਨ ਦਾ ਸੋਚ ਰਿਹਾ, ਤੈਨੂੰ ਪੋਲੀਟੀਕਲ ਪਾਰਟੀ 'ਚ ਫਿੱਟ ਕਰਾਂ। ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA। ਮੈਨੂੰ ਇੱਕ ਗੱਲ ਦਾ ਜਵਾਬ ਦੇ ਹਰਮਨ। ਹਾਂ ਤਾਂ ਜਿੱਦਾਂ ਕਿ ਹੁਣ ਪ੍ਰਧਾਨ ਮੰਤਰੀ ਸਾਹਿਬ ਬੰਗਾਲ ਵੱਲ ਲੱਗੇ ਆ। ਅਮਿਤ ਸ਼ਾਹ ਹੋਣੀ ਬੰਗਾਲ ਵੱਲ ਲੱਗੇ ਆ। ਹੋਰ ਯੂਪੀ ਦੇ ਮੁੱਖ ਮੰਤਰੀ ਬੰਗਾਲ ਵੱਲ ਲੱਗੇ ਆ। ਇਹਦਾ ਮਤਲਬ ਮੈਂ ਕੀ ਸਮਝਾ ਕੇ ਤੈਨੂੰ ਇਹ ਗੱਲ ਦਾ ਪੂਰਾ ਕੌਨਫੀਡੈਂਸ ਹੈਗਾ ਕਿ ਇਹਨਾਂ ਦੀ ਸਰਕਾਰ ਰਿਪੀਟ ਨਹੀਂ ਹੋਣੀ, ਆਪਣੀ ਆਪਣੀ ਜਗ੍ਹਾ ਤੋਂ ਹਾਰਨ ਵਾਲੇ ਆ? ਪਤਾ ਨਹੀਂ ਤਾਇਆ, ਪਰ ਗੱਲ ਇਹ ਪਹਿਲੀ ਵਾਰ ਮੈਂ ਤਾਂ ਵੇਖਿਆ ਕਿ ਕੋਈ ਪ੍ਰਧਾਨ ਮੰਤਰੀ ਮੁੱਖ ਮੰਤਰੀ ਨੂੰ ਹਰਾਉਣ ਦੇ ਲਈ ਇੰਨਾ ਜ਼ੋਰ ਲਾ ਰਿਹਾ ਹੋਏ। ਜਦੋਂ ਜ਼ੋਰ ਲੱਗ ਜੇ ਬਹੁਤਾ ਤੇ ਸਾਹਮਣਾ ਬੰਦਾ ਹੋਵੇ ਤਾਕਤਵਰ, ਹਾਰ ਤੁਹਾਡੀ ਪੱਕੀ ਲੱਗਦੀ ਆ। ਪਤਾ ਨਹੀਂ ਤਾਇਆ, ਪਰ ਇਸ ਵੇਲੇ ਹਾਲਾਤ ਜਿਹੜੇ ਬੀਜੇਪੀ ਦੇ ਨੇ ਉਹ ਬਹੁਤੇ ਚੰਗੇ ਨਜ਼ਰ ਆ ਨਹੀਂ ਰਹੇ। ਮੈਨੂੰ ਤੇ ਇਹਦੇ ਵਿੱਚ ਦੁੱਖ ਹੁੰਦਾ ਹੈਗਾ ਮੀਡੀਆ ਦਾ। ਮਤਲਬ ਕਹਿੰਦੇ ਨੇ ਕਿ ਜਦੋਂ ਮੀਡੀਆ ਦੀ ਖਬਰ 'ਚ ਕਿਸੇ ਬੰਦੇ ਅੱਗੇ ਸ਼ੂ ਲੱਗਣ ਲੱਗ ਪਏ ਤਾਂ ਸਮਝ ਲਓ ਕਿ ਪੈਸਾ ਪਹੁੰਚ ਚੁੱਕਾ, ਪੱਤਰਕਾਰੀ ਦਾ ਬਿਆਰ ਡਿੱਗ ਚੁੱਕਾ।
येलो पत्रकारी पीली पत्रकारी हो चुकी है। हाँ। तो सच्ची मतलब वाकई पीली पत्रकारी है, जिन्ना जोर नहीं लांदा हैगा। पूछता है भारत, बस ताया आई वॉन्ट टू नो। तुम्हें बोलना पड़ेगा, मैं दुखी हूँ, हाँ। मैं निशब्द हूँ, है ना। तो बोलता हाँ। ਮੈਨੂੰ ਪਤਾ ਨਹੀਂ ਕਿਉਂ ਲੱਗਦਾ ਤੇ ਬੋਲਦੇ ਬੋਲਦੇ ਨਾ ਉਹਨੂੰ ਕਿਸੇ ਨੂੰ ਗੈਸ ਗੂਸ਼ ਹੋ ਜਾਣੀ, ਉਹਨੂੰ ਗੈਸ ਦਾ ਅਟੈਕ ਆਣਾ। ਇਹੋ ਜਿਹੇ ਹਾਰਟ ਅਟੈਕ ਨਾਲ ਵੀ ਨਹੀਂ ਮਰਦੇ, ਪੁੱਛ ਕਿਉਂ? ਉੱਚੀ ਉੱਚੀ ਭੌਂਕ ਬੋਲ ਬੋਲ ਕੇ ਇਹਨਾਂ ਨੇ ਆਪਣੇ ਗਲੇ ਦੀਆਂ ਜਿਹੜੀਆਂ ਨਾੜੀਆਂ ਤੇ ਖੋਲੀਆਂ ਹੁੰਦੀਆਂ ਨੇ। ਤਾਇਆ ਪਰ ਗੱਲ ਇਹ ਵੀ ਹੈ ਨਾ ਇੱਕ ਹੋਰ, ਪੀਲੀ ਪੱਤਰਕਾਰੀ ਹੁਣ ਕਿੱਥੇ ਰਹਿ ਗਈ? ਹੁਣ ਤਾਂ ਸਾਡੇ ਵਾਲਿਆਂ ਨੇ, ਸਾਡੇ ਭਾਰਤ ਵਾਲਿਆਂ ਨੇ ਪੀਲੀ ਪੱਤਰਕਾਰੀ ਵੀ ਨਾ ਹੁਣ ਮਸਟਰਡ ਜੇ ਕਲਰ ਦੀ ਕਰਤੀ ਹੈ, ਕਿਉਂਕਿ ਇਸ ਤਾਂ ਪੀਲੀ ਤੋਂ ਵੀ ਗਾਂ ਦੀ ਗੱਲ ਕਰਨ ਲੱਗ ਰੰਗ ਬਿਰੰਗੀ ਹੋ ਗਈ। ਮੈਂ ਕਹਿੰਦਾ ਵਾ ਸ਼ਤਰੰਗੀ। ਉਧਰ ਕਹਿੰਦੇ ਫੋਟੋ ਇੱਕ ਕੰਗਣਾ ਰਣੌਤ ਨੇ ਵੀ ਪਾਈ ਹੈ। ਕਿਹਦੇ ਨਾਲ ਪਾਈ ਹੈ? ਉਹਨੇ ਆਪਣੀ ਭੈਣ ਦੀ ਪਾਈ ਹੈ। ਤੇ ਕੀ ਗੱਲ ਸੌਖੀ ਹੈ ਨਾ? ਹਾਂ ਸੌਖ ਹੈ ਤਾਇਆ, ਉਹਦੀ ਭੈਣ ਕਿਸੇ ਖੇਤ ਦੇ ਵਿੱਚ ਖੜੀ ਹੈ ਤੇ ਕੀ ਗੱਲ ਉਹਨਾਂ ਦੇ ਘਰ ਟੋਇਲਟ ਨਹੀਂ ਹੈ? ਤੇ ਤਾਇਆ ਕਣਕ ਵੱਢ ਰਹੀ ਹੈ। ਉਹ ਅੱਛਾ ਜਿਵੇਂ ਹਿਮਾ ਮਾਲੀ ਨੇ ਵੱਢੀ ਸੀ। ਹਾਂ ਓਕੇ ਓਕੇ ਓਕੇ। ਕਹਿੰਦੀ ਮੈਨੂੰ ਮੇਰੀ ਭੈਣ ਤੇ ਬੜਾ ਮਾਣ ਹੈ। ਕਾਹਦੇ ਵਾਸਤੇ? ਕਿ ਉਹ ਮਤਲਬ ਖੇਤਾਂ ਦੇ ਵਿੱਚ ਹੱਥੀਂ ਕੰਮ ਕਰ ਅੱਛਾ, ਰਹੀ ਹੈ। ਇਹਦੀ ਭੈਣ ਦਾਤਰਾ ਚੱਕਿਆ ਤੇ ਮਾਨ ਹੈ, ਤੇ ਮਤਲਬ ਕਿਸਾਨ ਬੇਈਮਾਨ ਹੈ। ਹਾਂ ਕਿਸਾਨਾਂ ਨੂੰ ਅੱਤਵਾਦੀ ਦੱਸਦੀ ਹੈ। ਅੱਛਾ ਅੱਛਾ। ਤੇ ਭੈਣ ਦੇ ਉੱਤੇ ਮਾਣ ਹੈ, ਮੈਨੂੰ ਸਮਝ ਨਹੀਂ ਆਈ। ਵਿਸਾਖੀ ਦੇ ਉੱਤੇ ਨਾ ਮੈਂ ਇੱਕ ਰਿਪੋਰਟ ਪੜ੍ਹਦਾ ਪਿਆ ਸੀ। ਹਾਂ ਬਈ ਕਹਿੰਦੇ ਨੇ ਕਿ ਇੱਕ ਟਾਈਮ ਹੈ 19s ਦੀ ਗੱਲ ਹੈਗੀ ਹੈ, ਜਦੋਂ ਹਰਿਤ ਕ੍ਰਾਂਤੀ ਆਈ ਸੀ। ਉਸ ਟਾਈਮ ਦੀ ਗੱਲ ਹੈਗੀ ਹੈ, ਚਾਰਾਂ ਦੇ ਵਿੱਚੋਂ 3 ਪੰਜਾਬ ਦਾ ਅੰਨ ਖਾਂਦੇ ਸੀਗੇ। ਜੇ ਇੰਡੀਆ 'ਚ 4 ਬੰਦੇ ਆ, ਚਾਰਾਂ ਚੋਂ 3, ਯਾਨੀ ਕਹਿ ਲਾ ਕਿ ਮੋਰ ਦੈਨ 95% ਲੋਕ ਭਾਰਤ ਦਾ ਜਿਹੜਾ ਅਨਾਜ ਸੀਗਾ ਉਹ ਪੰਜਾਬ ਵੱਲੋਂ ਸਪਲਾਈ ਕੀਤਾ ਜਾਂਦਾ ਸੀ। ਅਜੇ ਵੀ ਹੋ ਰਿਹਾ। ਕਿੰਨੇ ਲੱਖ ਟਨ ਦੀ ਪੈਦਾਵਾਰ ਹੈ ਗੇਹੂੰ ਦੀ ਤੇ ਚਾਵਲਾਂ ਦੀ। ਬਿਲਕੁਲ। ਇਹ ਕਿੱਥੋਂ ਇਹਨਾਂ ਦਾ ਢਿੱਡ ਭਰਦੇ ਪਏ ਆ। ਇਹਨਾਂ ਦੀ ਥਾਲੀ 'ਚ ਸ਼ੇਕ ਹੈਗਾ, ਇਹਨਾਂ ਦੇ ਅੰਦਰ ਹੀ ਸ਼ੇਕ ਹੋਇਆ ਪਿਆ। ਬਿਲਕੁਲ ਸਹੀ ਗੱਲ ਹੈ ਤਾਇਆ। ਪਤਾ ਨਹੀਂ ਰੋਟੀ ਕਿਵੇਂ ਖਾਂਦੇ ਹੋਣਗੇ, ਪਤਾ ਨਹੀਂ ਇਹਨਾਂ ਦੀ ਜ਼ਮੀਰ ਕਿਵੇਂ ਇਜਾਜ਼ਤ ਦਿੰਦੀ ਹੈ। ਵੈਸੇ ਡਾਈਟਿੰਗ ਡੂਟਿੰਗ ਦੇਗੀ ਨਾ ਤਾਂ ਫਿਰ ਇਦਾਂ ਹੋ ਗਈ। ਨਹੀਂ ਪਰ ਡਾਈਟਿੰਗ ਵੀ ਜੇ ਕਰਦੀ ਹੈ, ਕੋਈ ਫਲ ਸਬਜ਼ੀਆਂ ਕੁਛ ਤਾਂ ਕਿਤੇ ਤੇਰਾ ਸਾਹ ਅੜ ਗਿਆ ਸੀ। ਹਾਂ ਤਾਇਆ ਤੇਰੀ ਗੱਲ ਸੁਣ ਕੇ ਅੜ ਗਿਆ ਸੀ ਵੀ ਚਾਹ ਨਾਲ ਕੇਲਾ ਕੌਣ ਖਾਂਦਾ? ਮੈਂ ਖਾਤਾ ਹੈ। ਕੁਛ ਬੋਲ ਲੈ। ਮੈਂ ਨਹੀਂ ਬੋਲਦੀ ਕੁਛ ਵੀ। ਮੈਂ ਤੈਨੂੰ ਗੱਲ ਦੱਸਾਂ। ਹਾਂ ਮੇਰੇ ਮਨ 'ਚ ਇੱਕ ਸ਼ਾਨੀ ਗੱਲ ਆ ਰਹੀ ਹੈ। ਹਾਂ ਦੱਸ ਤਾਇਆ। ਮੈਂ ਨਾ ਪੜ੍ਹ ਕੇ ਨਾ ਲਿਖ ਕੇ ਰੱਖੀ ਹੈ। ਹਾਂ ਮੈਂ ਖੋਲ ਕੇ ਸੁਣਾਵਾਂ ਤੈਨੂੰ? ਸੁਣਾ ਤਾਇਆ। ਅੱਜ ਤੂੰ ਵੀ, ਮੈਂ ਤਾਂ ਪਤਾ ਨਹੀਂ ਸਮਝ ਨਹੀਂ ਆ ਰਹੀ ਅੱਜ ਤਾਇਆ ਇੰਨੀਆਂ ਸਿਆਣੀਆਂ ਗੱਲਾਂ ਕਰੀ ਜਾਂਦਾ। ਅੱਜ ਤਾਇਆ ਤੂੰ ਕੁਛ ਨਾ ਕੁਛ ਹਾਸਲ ਜ਼ਰੂਰ ਕਰੇਂਗਾ। ਅੱਜ ਮੈਂ ਚਮਨ ਪ੍ਰੈਸ ਖਾਦਾ ਨਾ। ਤੂੰ ਵੱਡਾ ਹੋ ਕੇ ਕੁਛ ਬਣੇਗਾ ਤਾਇਆ। ਹਾਂ ਬਿਲਕੁਲ ਬਣਾਂਗਾ, ਵੱਡਾ ਹੋ ਕੇ ਮੈਂ ਸਵਰਗਵਾਸੀ ਬਣਨਾ। ਤੂੰ ਤਾਂ ਅਮਰ ਹੈ। ਹਾਂ ਤੇ ਫਿਰ ਵੀ ਸਵਰਗ ਤੇ ਜਾਵਾਂਗਾ ਨਾ। ਸਵਰਗ ਕੀ ਕਰਨ ਜਾਏਗਾ ਜਦ ਤੂੰ ਅਮਰ ਹੈ? ਜਿੱਦਾਂ ਕੈਨੇਡਾ ਲੋਕ ਟੂਰਿਸਟ ਵੀਜ਼ਾ ਤੇ ਆਂਦੇ ਵਾਪਸ ਜਾਂਦੇ ਨੇ, ਹਾਂ। ਉਹਦਾ ਮੇਰਾ ਟੂਰਿਸਟ ਵੀਜ਼ਾ ਹੈਗਾ ਉੱਥੇ। ਮੇਰੀ ਵਾਪਸੀ ਤੈਅ ਹੈ। ਓਕੇ। ਮੈਂ ਕਹਿੰਦੇ ਨੇ एहसास सच्चे हो वही काफी है। वाह। एहसास सच्चे हो वही काफी है, यकीन तो लोग सच पर भी नहीं करते। वाह ताया वाह। ਤੂੰ ਲੇਟ ਕੋ ਜਾਗਦੀ ਹੈ? ਤੂੰ ਮਤਲਬ ਚੰਗੀ ਭਲੀ ਬਲਬ ਵਰਗੀ ਟਿਊਬਲਾਈਟ ਹੁੰਦੀ ਜਾ ਰਹੀ ਹੈ। ਮੈਨੂੰ ਨਾ ਅੱਜ ਕੱਲ ਤੇਰੇ ਤੇ ਯਕੀਨ ਨਹੀਂ ਹੋ ਰਿਹਾ ਵੀ ਤੂੰ ਸਿਆਣੀਆਂ ਗੱਲਾਂ ਕਰਨ ਲੱਗ ਮੈਂ ਗਿਆ। ਤੇ ਯਕੀਨ ਕਰ ਲਿਆ ਕਰ, ਮੇਰੀ ਸਿਹਤ ਭਾਵੇਂ ਵਿਜੇ ਮਾਲਿਆ ਵਰਗੀ, ਪਰ ਮੈਂ ਪੈਸੇ ਮਾਰ ਕੇ ਨਹੀਂ ਪਾਈ। ਇਹ ਵੀ ਗੱਲ ਸਹੀ ਹੈ ਤਾਇਆ ਤੇਰੀ। ਸੋ ਖੈਰ ਆਪਾਂ ਚੱਲੀਏ ਹੁਣ। ਚੱਲਦੇ ਆ, ਕੱਲ ਮਿਲਦੇ ਆ। ਆਪਦਾ ਖਿਆਲ ਰੱਖੋ, ਮੁਸਕਰਾਉਂਦੇ ਰਹੋ ਤੇ ਸੁਣਦੇ ਰਹੋ ਹਾਸੇ ਚਾਰੇ ਪਾਸੇ ਪੰਜਾਬੀ ਰੇਡੀਓ USA ਤੇ। ਵਿਸਾਖੀ ਦੀਆਂ, ਨਵਰਾਤਰਿਆਂ ਦੀਆਂ ਤੇ ਰਮਜ਼ਾਨ ਦੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ। ਰੱਬ ਕਰੇ ਤੁਹਾਡੇ ਘਰੇ ਖੁਸ਼ੀਆਂ ਹੀ ਰਹਿਣ ਹਮੇਸ਼ਾ। ਇੰਨੀਆਂ ਖੁਸ਼ੀਆਂ ਤੁਹਾਨੂੰ ਸਾਂਭਣੀਆਂ ਔਖੀਆਂ ਲੱਗਣ।